ਇਹ ਖਬਰ ਦੇ ਵੱਲ ਵਧੀਆ ਸ਼ਰਮਾ ਜੀ ਗੱਲ ਕਰੀਏ ਪੰਜਾਬ ਦੀਆਂ ਸਰਕਾਰੀ ਖੱਡਾਂ ਦੀ। ਪੰਜਾਬ ਦੀਆਂ ਸਰਹੱਦਾਂ ਤੇ ਜਿਹੜੀਆਂ ਸਰਕਾਰੀ ਖੱਡਾਂ ਉਹ ਤਾਂ ਬੰਦ ਹੈ। ਖੱਡਾਂ ਬੰਦ ਹੈ ਪਰ ਮਾਈਨਿੰਗ ਜਾਰੀ ਹੈ। ਇਹ ਕਿਵੇਂ ਹੋ ਗਿਆ ਜੀ? ਪ੍ਰਵੀਨ ਜੀ, ਪੰਜਾਬ ਸਰਕਾਰ ਕਹਿੰਦੀ ਜੀ। ਕਿ ਅਸੀਂ ਜੀ ਤੁਹਾਨੂੰ ਨਾ 15 ਰੁਪਏ ਫੁੱਟ ਦੇ ਹਿਸਾਬ ਨਾਲ ਰੇਤਾ ਉਪਲਬਧ ਕਰਾਵਾਂਗੇ। ਹਾਂਜੀ, ਹਾਂਜੀ। ਬੜਾ ਦਾਅਵਾ ਕੀਤਾ ਸੀ ਰੇਤਾ ਵੀ ਸਸਤਾ ਮਿਲੂਗਾ, ਜਿੰਨਾ ਮਰਜ਼ੀ ਲਿਆਓ, ਜਿੰਨਾ ਮਰਜ਼ੀ ਲਓ, ਤੇ ਉਹਦੇ ਨਾਲ ਖਜ਼ਾਨਾ ਵੀ ਭਰੂਗਾ। ਅਬੋਹਰ ਫਾਜ਼ਿਲਕਾ ਦੇ ਖੇਤਰ ਦੇ ਵਿੱਚ ਅੱਜ ਦੀ ਤਰੀਕ 'ਚ 80 ਰੁਪਏ ਤੋਂ ਲੈ ਕੇ 120 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਰੇਤਾ ਮਿਲ ਰਿਹਾ। ਠੀਕ ਹੈ ਜੀ। ਹੁਣ ਇਹ ਰੇਤਾ ਸਰਕਾਰ ਵੇਚ ਰਹੀ ਹੈ। ਸਰਕਾਰ ਕਹਿੰਦੀ ਸਾਡੀ ਤਾਂ ਜੀ ਸਰਹੱਦਾਂ ਤੇ ਖੱਡਾਂ ਹੀ ਨਹੀਂ ਚੱਲਦੀਆਂ, ਉਹ ਸਾਡੇ ਤੇ ਰੋਕ ਲੱਗ ਜਾਂਦੀ ਹੈ ਨਾ ਜੀ, ਦਿੱਕਤ ਆ ਰਹੀਆਂ। ਜਦੋਂ ਕਿ ਕੇਂਦਰ ਸਰਕਾਰ ਜਵਾਬ ਦੇ ਰਹੀ ਹੈ ਕਿ ਅਸੀਂ ਖੱਡਾਂ ਰੋਕ ਨਹੀਂ ਸਕਦੇ ਜੀ। 2006 ਦਾ ਜਿਹੜਾ ਐਕਟ ਹੈ ਉਹਦੇ ਤਹਿਤ ਮਤਲਬ ਕਿ ਇਹਦੇ ਤਹਿਤ ਸਰਹੱਦੀ ਖੇਤਰ 'ਚ ਵੀ ਮਾਈਨਿੰਗ ਹੋ ਸਕਦੀ ਹੈ। ਪਰ ਪੰਜਾਬ ਦੇ ਹਵਾਲੇ ਨਾਲ ਇਹ ਹੈ ਕਿ ਪੰਜਾਬ ਦੇ ਹਵਾਲੇ ਨਾਲ ਸਰਹੱਦੀ, ਖਾਸ ਕਰ ਪਾਕਿਸਤਾਨ ਦੇ ਨਾਲ ਲੱਗਦੀ ਸਰਹੱਦ ਦੇ ਖੇਤਰ ਦੇ ਵਿੱਚ ਅੱਜ ਦੀ ਤਰੀਕ 'ਚ ਸਰਕਾਰੀ ਮਾਈਨਿੰਗ ਬੰਦ ਹੈ। ਪਰ ਧੰਦਾ ਜਾਰੀ ਹੈ ਮਾਈਨਿੰਗ ਦਾ, ਗੈਰ ਕਾਨੂੰਨੀ ਮਾਈਨਿੰਗ ਜਾਰੀ ਹੈ ਤੇ ਉਹ ਬੇਖੌਫ ਜਾਰੀ ਹੈ। ਹਾਲਤ ਇਹ ਹੈ ਕਿ ਪਿਛਲੇ ਦਿਨੀ ਫੌਜ ਨੇ ਇਹ ਮਾਮਲਾ ਧਿਆਨ 'ਚ ਲਿਆਂਦਾ ਸੀ ਕਿ ਜਨਾਬ ਰੱਬ ਨਾ ਕਰੇ ਜੇ ਕੱਲ ਨੂੰ ਲੜਾਈ ਲੱਗਦੀ ਹੈ, ਕੁਛ ਹੁੰਦਾ, ਸਾਡੇ ਟੈਂਕ ਕਿਵੇਂ ਜਾਣਗੇ। ਨਦੀਆਂ ਪੱਟਤੀਆਂ ਰੇਤੇ ਦੀਆਂ, ਟੋਏ ਪੱਟਤੇ, ਨਾਲੇ ਪੱਟਤੇ, ਉਹ 'ਚ ਟੈਂਕ ਕਿਵੇਂ ਉਤਰਨਗੇ, ਕਿਵੇਂ ਚੜਨਗੇ, ਛੱਡੇ ਨਹੀਂ ਕੁਛ। ਕਹਿੰਦੇ ਪੁਲਾਂ ਦੇ ਥੱਲਿਓਂ, ਪੁਲ ਮਤਲਬ ਕਿ ਉਹਨਾਂ ਥੱਲੇ ਵਾਲੇ ਪਿੱਲਰ ਰੋਡੇ ਕਰਕੇ ਰੱਖਤੇ। ਰਾਵੀ ਨਦੀ ਦੇ ਬਰਾਬਰ ਕਹਿੰਦੇ ਜੀ ਕਿੰਨੀਆਂ ਹੀ ਨਦੀਆਂ ਪੱਟ ਕੇ ਰੱਖਤੀਆਂ, ਮਸ਼ੀਨਾਂ ਲੱਗੀਆਂ ਤੇ ਰੇਤ ਨਿਕਲ ਰਿਹਾ। ਕਿੱਥੇ ਆ ਸਰਕਾਰ? ਤੇ ਹੁਣ ਇੱਕ ਮਾਮਲਾ ਫੇਰ ਪਹੁੰਚਿਆ ਸੀਗਾ। ਹੁਣ ਇੱਕ ਮਤਲਬ ਸਰਹੱਦੀ ਖੇਤਰ ਨਾਲ ਸੰਬੰਧਿਤ ਇੱਕ ਪਟੀਸ਼ਨ ਆਈ ਪੰਜਾਬ ਹਰਿਆਣਾ ਹਾਈ ਕੋਰਟ 'ਚ, ਤੇ ਉਸ ਪਟੀਸ਼ਨ ਦੇ ਹਵਾਲੇ ਨਾਲ ਆਇਆ ਕਿ ਮਾਣਯੋਗ ਹਾਈ ਕੋਰਟ ਨੇ ਪੁੱਛਿਆ ਕਿ ਦੇਸ਼ ਦੀ ਸੁਰੱਖਿਆ ਕਿੱਥੇ ਹੈ ਜਨਾਬ। ਤੇ ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਹਾਲਤ ਇਹ ਹੈ ਜੀ, ਸਾਨੂੰ ਡਰੋਨ ਦੀ ਆਵਾਜ਼ ਵੀ ਨਹੀਂ ਸੁਣਦੀ ਜਦੋਂ ਰੇਤ ਮਾਫੀਆ ਦੇ ਟਰੱਕ ਲੰਘਦੇ ਆ। ਠੀਕ ਆ। ਤੇ ਉਹ ਕਹਿੰਦੇ ਜੀ ਉਹ ਤੋਂ ਵੀ ਵੱਡਾ ਖਤਰਨਾਕ ਇਹ ਹੈ ਕਿ ਸਾਡੇ ਜਿਹੜੇ ਬੰਕਰ ਬਣੇ ਆ ਥੱਲੇ, ਉਹਨਾਂ ਦੇ ਉੱਪਰੋਂ ਟਰੱਕ ਲੰਘਦੇ ਆ ਤੇ ਕਿੰਨੇ ਬੰਕਰ ਸਾਡੇ ਦਬ ਗਏ, ਕਿੰਨਾ ਸਾਡੇ ਲਈ ਖਤਰਾ ਖੜਾ। ਅੱਛਾ। ਤੇ ਉਹ ਤੋਂ ਵੀ ਵੱਡਾ ਖਤਰਨਾਕ ਪਹਿਲੂ ਇਹ ਵੀ ਪਤਾ ਲੱਗ ਰਿਹਾ ਕਿ ਇਹਨਾਂ ਖੱਡਾਂ ਦੀ ਆੜ 'ਚ, ਇਸ ਮਾਈਨਿੰਗ ਦੀ ਆੜ 'ਚ ਕਈ ਸੁਰੰਗਾਂ ਨਿਕਲ ਆਉਂਦੀਆਂ ਸਰਹੱਦ ਤੋਂ ਆਰ ਪਾਰ ਦੀਆਂ, ਤੇ ਮਤਲਬ ਹੋਰ ਧੰਦਾ ਵੀ ਚੱਲਦਾ। ਇਸ ਤੋਂ ਵੀ ਗਾਂ ਉਹਨਾਂ ਨੇ ਇਹ ਵੀ ਪਹਿਲੂ ਸਪਸ਼ਟ ਕੀਤਾ ਕਿ ਸਾਨੂੰ ਤਾਂ ਕਈ ਵਾਰ ਇਹ ਵੀ ਨਹੀਂ ਪਤਾ ਲੱਗਦਾ ਕਿ ਜਿਹੜਾ ਟਰੱਕ ਗਿਆ ਸੀ ਮਾਈਨਿੰਗ ਕਰਨ, ਉਹ 'ਚ ਬੰਦੇ ਉਹੀ ਮੁੜੇ ਨੇ ਕਿ ਕੋਈ ਹੋਰ ਮੁੜਿਆ ਆ। ਜੀ ਜੀ। ਆ ਰਹੇ। ਸੋ ਇਸ ਲਈ ਕਿੱਡਾ ਵੱਡਾ ਖਤਰਾ ਮੁੱਲ ਲਈ ਬੈਠੇ ਆ ਅਸੀਂ। ਇਹ ਇੱਕ ਪਾਸੇ ਪੰਜਾਬ ਦੇ ਲੋਕਾਂ ਦੀ ਰੇਤ ਦੇ ਨਾਂ ਤੇ ਲੁੱਟ, ਦੂਏ ਪਾਸੇ ਨਸ਼ੇ ਦੀ ਤਸਕਰੀ ਦਾ ਰਾਹ ਇਸ ਰੇਤ ਦੀ ਆੜ 'ਚ, ਤੀਸਰੇ ਪਾਸੇ ਮਤਲਬ ਕਿ ਕੁਝ ਵੀ ਸੰਭਵ ਹੈ ਕਿ ਕੋਈ ਖਤਰਨਾਕ ਘਟਨਾ ਪਹਿਲਾਂ ਜਦੋਂ ਕਿ ਕਿੰਨਾ ਕੁਝ ਵਾਪਰ ਚੁੱਕਿਆ। ਸੋ ਇਸ ਹਵਾਲੇ ਨਾਲ ਅਹਿਮ ਪਹਿਲੂ ਹੈ ਕਿ ਕੀ ਪੰਜਾਬ ਦੇ ਸਰਹੱਦੀ ਖੇਤਰ ਦੇ ਵਿੱਚ ਸਰਕਾਰ ਨਾਕਾਮ ਹੈ। ਸਰਕਾਰ ਰੋਪੜ ਦਾ ਮਾਮਲਾ ਆਇਆ ਸੀ, ਨੰਗਲ ਦੇ ਥਾਣੇ ਦਾ ਇੱਕ ਮਾਮਲਾ ਪਿਛਲੇ ਦਿਨੀ, ਉਹ ਮਾਮਲਾ ਅਦਾਲਤ 'ਚ ਪਹੁੰਚਿਆ ਤੇ ਅਦਾਲਤ ਨੇ ਸਪਸ਼ਟ ਰੂਪ 'ਚ ਕਿਹਾ ਕਿ ਦੱਸੋ ਜੀ ਕੀ ਕੀਤਾ। ਕਹਿੰਦੇ ਜੀ ਫੜ ਲਿਆ ਤਸਕਰ ਜੀ। ਠੀਕ ਹੈ। ਤੇ ਜਿਹੜਾ ਫੜਿਆ ਉਹ ਕਹਿੰਦਾ ਜੀ ਮੈਂ ਤਾਂ ਟਿੱਪਰ ਚਲਾਉਣਾ ਜੀ, ਮੈਂ ਤਾਂ ਡਰਾਈਵਰ ਹਾਂ ਜੀ, ਮੈਨੂੰ ਤਾਂ ਜਿਹੜਾ ਦਿਹਾੜੀ ਤਾਂ ਲੈ ਜਾਊਗਾ ਜੀ, ਮੈਂ ਤਾਂ ਰੋਟੀ ਲਈ ਕੰਮ ਕਰਦਾ ਜੀ। ਇਹਨਾਂ ਨੂੰ ਪੁੱਛੋ ਕਿ ਮਾਲਕ ਕੌਣ ਨੇ ਜੀ ਇਹਨਾਂ ਦੇ। ਤੇ ਉਹ ਤੋਂ ਬਾਅਦ ਫਿਰ ਕੋਰਟ ਨੇ ਝਾੜਾਂ ਮਾਰੀਆਂ ਸੀ ਕਿ ਇਹਦਾ ਮਤਲਬ ਕਿ ਪੁਲਿਸ ਮਿਲ ਕੇ ਕਰਾਉਂਦੀ ਹੈ ਧੰਦਾ, ਤੁਸੀਂ ਅਸਲੀ ਬੰਦੇ ਕਿਉਂ ਨਹੀਂ ਫੜਦੇ। ਕਦੇ ਮਸ਼ੀਨ ਵਾਲਾ ਫੜ ਲਿਆ, ਕਦੇ ਟਿੱਪਰ ਵਾਲਾ ਫੜ ਲਿਆ, ਕਦੇ ਕਿਸਾਨ ਨੇ ਫੜ ਲਿਆ ਕਿ 5 ਰੁਪਏ ਵੀ ਬਰਾਮਦ, 5 ਕਿਲੋ 100 ਰੁਪਇਆ ਬਰਾਮਦ, 5 ਕਿਲੋ ਰੇਤਾ ਬਰਾਮਦ, ਇੱਕ ਤਸਲਾ ਤੇ ਇੱਕ ਕਹੀ ਬਰਾਮਦ, ਪਾ ਲਓ ਜੀ ਤਸਕਰ ਫੜ ਲਿਆ ਰੇਤੇ ਦਾ। ਸੋ ਆਹ ਹੁਣ ਫੌਜ ਵੀ ਕਹਿ ਰਹੀ ਆ, ਪਟੀਸ਼ਨ ਵੀ ਕਹਿ ਰਹੀ ਇੱਕ ਹੋਰ, ਤੇ ਆਹ ਸਥਿਤੀ ਵੀ ਦੱਸ ਰਹੀ ਆ, ਤੇ ਆਹ ਮੀਡੀਆ ਰਿਪੋਰਟਾਂ ਵੀ ਦੱਸਦੀਆਂ ਨੇ ਕਿ ਸਰਕਾਰੀ ਖੱਡਾ ਬੰਦ ਹੋਣ ਦੇ ਬਾਵਜੂਦ ਉੱਥੇ ਰੇਤ ਮਾਫੀਆ ਵੀ ਸਰਗਰਮ ਆ, ਜਿਹਦਾ ਨਤੀਜਾ ਹੈ ਕਿ 15 ਵਾਲਾ ਰੇਤ ਸਰਕਾਰ ਦਾਅਵਾ ਕਰਦੀ ਹੈ ਤੇ 80 ਰੁਪਏ ਤੋਂ 120 ਰੁਪਏ ਪ੍ਰਤੀ ਫੁੱਟ ਦੇ ਹਿਸਾਬ ਨਾਲ ਸਰਹੱਦੀ ਖੇਤਰ ਦੇ ਵਿੱਚ ਲੋਕਾਂ ਨੂੰ ਰੇਤ ਮਿਲਦੀ ਆ। ਸੋ ਚੌਂ ਪਾਸਿਓਂ ਪੰਜਾਬ ਦੀ ਲੁੱਟ ਤੇ ਪੰਜਾਬ ਨਾਲ ਧੋਖਾ, ਆ ਤਸਵੀਰ ਹੈ ਉਹਦੀ। ਜੀ ਜੀ।